ਅੱਜ ਦੀਆਂ ਖਬਰਾਂ ਵੱਲ ਆਈਏ ਤੇ ਲੇਟੈਸਟ ਖਬਰ ਇਹ ਆ ਰਹੀ ਆ, ਯੈਮਨ ਦੇ ਜੋ ਹੌਥੀ ਰੈਬਲਸ ਆ, ਉਹਨਾਂ ਨੇ ਰੈਡ ਸੀ ਦੇ ਵਿੱਚ 2 ਕਾਰਗੋ ਸ਼ਿਪਸ ਦੇ ਉੱਤੇ ਅਟੈਕ ਕੀਤਾ ਹੈਗਾ। ਇਹ ਪਹਿਲੀ ਵਾਰੀ ਨਹੀਂ ਕੀਤਾ, ਇਹ ਤੋਂ ਪਹਿਲਾਂ ਵੀ ਉਹਨਾਂ ਨੇ ਇੱਕ ਵਾਰੀ ਕੀਤਾ ਸੀ। ਹੌਥੀਜ਼ ਨੇ 9 ਸਾਲ ਪਹਿਲਾਂ ਇਸ ਏਰੀਏ ਨੂੰ, ਜੋ ਯੈਮਨ ਦਾ ਹਿੱਸਾ ਹੈਗਾ ਆ, ਉਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਸੀ ਤੇ ਉਦੋਂ ਤੋਂ ਹੀ ਉਹ ਹਮਾਸ ਦੀ ਵੀ ਸਪੋਰਟ ਕਰਦੇ ਆ ਤੇ ਉਹਨਾਂ ਸ਼ਿਪਸ ਨੂੰ ਟਾਰਗੇਟ ਕਰਦੇ ਆ ਜੋ ਇਜ਼ਰਾਈਲ ਨੂੰ ਜਾਣੇ ਹੁੰਦੇ ਹੈਗੇ ਆ। ਸੋ ਜਿਹੜਾ ਇਹ ਵੈਸਲ ਅਟੈਕ ਹੋਇਆ ਆ, ਇਹ ਬਾਬ ਐਲ ਮੈਂਡੇਵ ਕਰਕੇ ਉਸ ਨੂੰ ਅਟੈਕ ਕੀਤਾ ਗਿਆ ਆ, ਇੱਕ ਡਰੋਨ ਦੇ ਰਾਹੀਂ ਤੇ ਇੱਕ ਮਿਸਾਈਲ ਦੇ ਰਾਹੀਂ। ਯੂਐਸ ਦੇ ਡਿਫੈਂਸ ਆਫੀਸ਼ੀਅਲਸ ਨੇ ਇਹ ਕਿਹਾ ਵੀ ਅਸੀਂ ਅਵੇਅਰ ਹਾਂ ਵੀ ਇੱਥੋਂ ਜਿਹੜਾ ਅਟੈਕ ਹੋਇਆ ਹੈਗਾ। ਕੰਟੇਨਰ ਸ਼ਿਪ, ਜਿਸ ਨੂੰ ਐਲ ਜੈਸਟਰੈਕ ਕਰਕੇ ਜਾਣਿਆ ਜਾਂਦਾ, ਇਹਨੂੰ ਜਰਮਨ ਦੀ ਟਰਾਂਸਪੋਰਟ ਕੰਪਨੀ ਹਪਾਗ ਲੋਇਡ ਕਰਕੇ ਜਾਣੀ ਜਾਂਦੀ ਆ ਤੇ ਇਹ ਜਾ ਰਿਹਾ ਸੀ ਲਾਇਬੇਰੀਆ ਨੂੰ, ਵੈਸਟ ਅਫਰੀਕਾ ਦੇ ਵਿੱਚ। ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ ਦੂਜੀ ਵਾਰੀ ਸੈਕੰਡ ਸ਼ਿਪ ਅਟੈਕ ਹੋਇਆ। ਇਸ ਤੋਂ ਪਹਿਲਾਂ ਵੀ ਜੋ ਇਹ ਖਾੜਕੂ ਗਰੁੱਪ ਆ, ਇਹਨਾਂ ਨੇ ਅਟੈਕ ਕੀਤਾ ਸੀ। ਯੂਐਸ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੁਲੀਵਾਨ ਹੁਣਾਂ ਨੇ, ਉਹ ਅੱਜ ਕੱਲ ਮਿਡਲ ਈਸਟ ਦੇ ਟ੍ਰਿਪ ਦੇ ਉੱਤੇ ਆ, ਤੇ ਉਹਨਾਂ ਨੇ ਕਿਹਾ ਜਿਹੜੇ ਹਾਊਥੀਜ਼ ਆ ਯੈਮਨ ਦੇ ਵਿੱਚ, ਇਹ ਇੱਕ ਤਰ੍ਹਾਂ ਨਾਲ ਮਟੀਰੀਅਲ ਥ੍ਰੈਟ ਹੈਗੇ ਆ ਸ਼ਿਪਿੰਗ ਤੇ ਕਮਰਸ ਨੂੰ। ਇਸ ਰੀਜਨ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸ਼ਿਪ ਆ ਉਹ ਲੰਘਦੇ ਹੈਗੇ ਆ ਤੇ ਇਸ ਇੱਕ ਹੋਰ ਅਟੈਕ ਦੇ ਨਾਲ ਕਹਿੰਦੇ ਵੀ ਜਿਹੜੇ ਇੰਸ਼ੋਰੈਂਸ ਦੇ ਪ੍ਰੀਮੀਅਮ ਆ, ਉਹ ਹੋਰ ਉੱਪਰ ਜਾਣਗੇ ਤੇ ਕੁਝ ਜਿਹੜੇ ਹੋਰ ਸ਼ਿਪ ਆ ਉਹਨਾਂ ਨੂੰ ਜਿਹੜਾ ਡਿਫਰੈਂਟ ਰਾਊਟ ਆ ਉਹ ਲੱਭਣਾ ਪਊਗਾ। ਸੋ ਇਹ ਇੱਕ ਜੋ ਹੌਥੀਜ਼ ਹੈਗੇ ਆ, ਇਹ ਫਾਈਟ ਕਰ ਰਹੇ ਹੈਗੇ ਯੈਮਨ ਦਾ ਜੋ ਸਾਊਦੀ ਬੈਕ ਗਵਰਨਮੈਂਟ ਹੈਗੀ ਆ ਉਹਦੇ ਅਗੇਂਸਟ ਤੇ। ਸੋ ਇਹਨਾਂ ਨੂੰ ਈਰਾਨ ਦੇ ਸਮਰਥਕ ਗਿਣਿਆ ਜਾਂਦਾ ਹੈਗਾ ਆ। ਜੀ। ਬਾਵੈਲ ਮੰਡੇਵ ਸਟ੍ਰੇਟ, ਇਹ 20 ਮੀਲ ਦਾ ਚੈਨਲ ਹੈਗਾ ਆ ਜੋ ਐਰੀਟਰੀਆ ਨੂੰ ਤੇ ਦਜੀਬੋਟੀ ਏਰੀਆ ਜੋ ਅਫਰੀਕਾ ਦੇ ਵਿੱਚ ਹੈਗਾ, ਉਹਨਾਂ ਨੂੰ ਜਿਹੜਾ ਆ ਸੈਪਰੇਟ ਕਰਦਾ ਹੈਗਾ। 17,000 ਤੋਂ ਵੱਧ ਸ਼ਿਪ, ਜੇ ਆਪਾਂ ਗਿਣਦੇ ਜਾਈਏ 10% ਪੂਰੇ ਗਲੋਬਲ ਟ੍ਰੇਡ ਦਾ, ਉਹ ਇਸ ਪਾਸੇ ਤੋਂ ਹੀ ਲੰਘਦੇ ਹੈਗੇ ਆ। ਕੋਈ ਵੀ ਜਿਹੜਾ ਸ਼ਿਪ ਆ ਉਹ ਸੁਏਜ਼ ਕਨਾਲ ਤੋਂ ਜਾਂ ਇੰਡੀਅਨ ਓਸ਼ਨ ਤੋਂ ਆਉਂਦਾ, ਉਹ ਵੀ ਇਸ ਰਸਤੇ ਦੇ ਥਾਹੀਂ ਜਾਂਦਾ ਹੈਗਾ। ਜੀ। ਉਧਰ ਇੱਕ ਹੋਰ ਹਾਈਜੈਕਰਸ ਦੇ ਦੁਆਰਾ, ਜਿਹੜੇ ਕਿ ਕਹਿੰਦੇ ਲਾਈਕਲੀ ਸੋਮਾਲੀਆ ਤੋਂ ਦੱਸੇ ਜਾਂਦੇ ਆ, ਉਹਨਾਂ ਨੇ ਬੁਲਗੇਰੀਆ ਦੇ ਇੱਕ ਬੇੜੇ ਨੂੰ, ਜਹਾਜ਼ ਨੂੰ ਅਰੇਬੀਅਨ ਸਾਗਰ ਦੇ ਵਿੱਚ ਉੱਥੇ ਸੀਜ਼ ਕਰ ਲਿਆ ਸੀ। ਯੂਐਸ ਦੇ ਡਿਫੈਂਸ ਅਧਿਕਾਰੀ ਤੇ ਪ੍ਰਾਈਵੇਟ ਇੰਟੈਲੀਜੈਂਸ ਫਰਮ ਐਮਬਰੀ ਜਿਹੜੇ ਉਹ ਕਹਿ ਰਹੇ ਆ ਵੀ ਜਿਹੜਾ ਐਮਐਸਸੀ ਪਲੈਟੀਨਮ 3rd ਆ, ਜਿਹੜਾ ਲਾਈਬੇਰੀਅਨ ਫਲੈਗਡ ਕੰਟੇਨਰ ਸ਼ਿਪ ਸੀਗਾ, ਉਸ ਨੂੰ ਅੱਗ ਲੱਗ ਗਈ ਸੀ ਇਸ ਸਟ੍ਰਾਈਕ ਤੋਂ ਬਾਅਦ ਦੇ ਵਿੱਚ। ਇਹ ਨਹੀਂ ਕਹਿੰਦੇ ਵੀ ਅਜੇ ਪੂਰੀ ਜਾਣਕਾਰੀ ਵੀ ਅੰਦਰ ਕੋਈ ਸੀਗਾ ਜਾਂ ਨਹੀਂ, ਜਾਂ ਕਿੰਨੇ ਜਾਣੇ ਜਿਸ ਦੇ ਵਿੱਚ ਹਰਟ ਹੋਏ ਆ। 2 ਮਿਜ਼ਾਈਲਾਂ ਜਿਹੜੀਆਂ ਫਾਇਰ ਕੀਤੀਆਂ ਗਈਆਂ ਸੀ ਇੱਕ ਇਸ ਜਿਹੜੀਆਂ ਆ ਉਹ ਅਟੈਕ ਦੇ ਵਿੱਚ, ਤੇ ਪਲੈਟੀਨਮ ਕਹਿੰਦੇ ਵੀ ਇਹ ਜਿਹੜਾ ਜਹਾਜ਼ ਆ ਇਹ ਟਰਨ ਅਰਾਊਂਡ ਹੋ ਗਿਆ ਸੀਗਾ ਤੇ ਹੁਣ ਹੈਡਡ ਸਾਊਥ ਆ, ਵਾਪਸ ਵੱਲ ਨੂੰ ਜਿਹੜਾ ਹੋ ਜਾ ਰਿਹਾ ਸੀ, ਜਿਹੜਾ ਟਰੈਕਿੰਗ ਡਾਟਾ ਆ ਉਹ ਦੱਸਦਾ ਹੈਗਾ ਆ। ਸੋ ਇਹ ਬਹੁਤ ਹੀ ਇੱਕ ਅਜਿਹੀ ਥਾਂ ਦੇ ਉੱਤੇ ਆ, ਜਿਹੜਾ ਮਿਡਲ ਈਸਟ ਤੇ ਅਫਰੀਕਾ ਦੇ ਵਿਚਾਲੇ ਜਿਹੜੀ ਖਾੜੀ ਆ, ਜਿਹੜਾ ਇਹ ਲਾਲ ਸਾਗਰ ਹੈਗਾ ਆ, ਉਹਦੇ ਵਿੱਚੋਂ ਇਹ ਲੰਘਦਾ ਹੈ ਤੇ ਯਮਨ ਦੇ ਉਸੇ ਇਲਾਕੇ ਦੇ ਵਿੱਚ ਇਹ ਹਾਊਥੀਜ਼ ਪੂਰਾ ਜਿਹੜਾ ਉਹ ਕੰਟਰੋਲ ਕਰਦੇ। ਉਹ ਤੋਂ ਥੋੜਾ ਜਿਹਾ ਥੱਲੇ ਆ ਜੋ ਅਫਰੀਕਾ ਦੇ ਵਿੱਚ, ਤਾਂ ਉਧਰ ਸੋਮਾਲੀਆ ਵਾਲੇ ਜਿਹੜੇ ਪਾਇਰੇਟਸ ਆ ਉਹ ਕਾਫੀ ਮਸ਼ਹੂਰ ਨੇ। ਇਹ ਗਲੋਬਲ ਸ਼ਿਪਿੰਗ ਲੇਨ ਹੈਗੀ ਆ, ਪਰ ਇੱਥੇ ਲਗਾਤਾਰ ਕਈ ਜਿਹੜੇ ਜਹਾਜ਼ ਆ, ਸਮੁੰਦਰੀ ਜਹਾਜ਼ ਆ, ਉਹ ਟਾਰਗੇਟ ਕੀਤੇ ਜਾ ਰਹੇ। ਇਜ਼ਰਾਈਲ ਹਮਾਸ ਦੀ ਵਾਰ ਤੋਂ ਬਾਅਦ ਦੇ ਵਿੱਚ ਹਾਊਥੀਜ਼ ਨੇ, ਲੈਬਨਾਨ ਵਾਲਿਆਂ ਨੇ ਡਾਇਰੈਕਟਲੀ ਜਿਹੜਾ ਆ ਉਹ ਇਹਨਾਂ ਦੇ ਉੱਤੇ ਹੋਰ ਵੀ ਹਮਲੇ ਜਿਹੜੇ ਉਹ ਕੀਤੇ ਆ। ਸੋ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਇੱਕ ਵਹੀਕਲ ਟਰਾਂਸਪੋਰਟ ਸ਼ਿਪ ਆ ਉਸ ਨੂੰ ਸੀਜ਼ ਕਰ ਲਿਆ ਸੀ, ਜਿਹੜਾ ਇਜ਼ਰਾਈਲ ਦੇ ਨਾਲ ਸਿੱਧਾ ਜੁੜਿਆ ਹੋਇਆ ਸੀਗਾ, ਯਮਨ ਦੇ ਹੀ ਤੱਟ ਤੋਂ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ, ਪਰ ਹਾਊਥੀਜ਼ ਦੇ ਦੁਆਰਾ ਇਹ ਲਗਾਤਾਰ ਹਮਲੇ ਜਹਾਜ਼ਾਂ ਦੇ ਉੱਤੇ, ਸਮੁੰਦਰੀ ਜਹਾਜ਼ਾਂ ਦੇ ਉੱਤੇ ਕੀਤੇ ਜਾ ਰਹੇ ਹੈਗੇ ਆ।